क्लासिक टाइम यूसुफ पंजाबी तुहाडे नाल मलक खादम साहब बद्दो किसानी तो साडे नाल सन। बड़ी मुहब्बत बहुत प्यार ते मित्र प्यारे नूं हाल मुरीदां दा कहना। गौर कीता तुसीं लफ्ज़ ते? लफ्ज़ां ते गौर करना सिखो। लफ्ज़ां ते गौर करना जिन्हों आ जावे, ध्यान करना आ जावे, ਉਹਦੇ ਤੇ ਰੱਬ ਦੀ ਮਿਹਰ ਹੋ ਜਾਂਦੀ ਹੈ। ਸਮਝ ਲਓ ਰੱਬ ਦੀ ਪਹਿਲੀ ਮਿਹਰ ਹੈ ਵੀ ਕਿ ਤੁਸੀਂ ਕਿਸੇ ਚੀਜ਼ ਨੂੰ ਖਿਆਲਿਆ, ਧਿਆਨਿਆ, ਗੋਖਿਆ, ਗੌਲਿਆ। ਮਿੱਤਰ ਪਿਆਰੇ ਦਾ ਮੁਰੀਦ ਹੋਣਾ, ਇੱਕ ਮਿੱਤਰ ਪਿਆਰੇ ਦਾ ਮਿੱਤਰ ਹੋਣਾ, ਦੂਜਾ ਮਿੱਤਰ ਪਿਆਰੇ ਦਾ ਮੁਰੀਦ ਹੋਣਾ। ਮੈਂ ਸਦਕੇ ਜਾਵਾਂ। ਔਰ ਉਹ ਦੁੱਖ ਕੀ ਹੈ? ਮਿੱਤਰ ਪਿਆਰੇ ਦੀ ਦੂਰੀ। ਤੁਧ ਬਿਨ ਰੋਗ ਰਜਾਈਆਂ ਦਾ ਓਢਣ, ਨਾਗ ਨਿਵਾਸਾਂ ਦੇ ਰਹਿਣਾ। ਇਹ ਪਿਆਰਿਆ, ਇਹ ਸੋਹਣਿਆ, ਤੇਰੇ ਬਾਝੋਂ ਜੀਵਣਾ ਇੰਝ ਹੀ ਹੈ ਜਿਵੇਂ ਤਨ ਰੋਗ ਅਵੱਲੇ ਜਿਨ੍ਹਾਂ ਦਾ ਕੋਈ ਇਲਾਜ ਨਹੀਂ। ਜ਼ਹਿਰੀਲੇ ਫਨੀਅਰ ਸੱਪਾਂ ਦੇ ਵਿਚਕਾਰ ਪਲ ਪਲ ਡੰਗ ਖਾਣਾ। ਕਿਉਂਕਿ ਉਹ ਮਿੱਤਰ ਐਸਾ ਹੈ, ਉਹ ਹਬੀਬ ਵੀ ਹੈ, ਉਹ ਤਬੀਬ ਵੀ ਹੈ, ਉਹ ਦਵਾ ਵੀ ਹੈ, ਉਹ ਦਾਰੂ ਵੀ ਹੈ। ਉਹ ਜਿਵੇਂ ਜਦੋਂ ਐਵੇਂ ਦਾ ਰਿਸ਼ਤਾ ਹੋ ਜਾਵੇ ਮਿੱਤਰ ਪਿਆਰੇ ਨਾਲ, ਸੋਹਣੇ ਸੱਜਣ ਨਾਲ, ਪਹਿਲੇ ਤੇ ਇਹ ਦੱਸੋ ਕੋਈ ਐਸਾ ਸੋਹਣਾ ਨਜ਼ਰ 'ਚ ਹੈ? ਵਾਸਤਾ ਜੇ ਵੱਡਿਆਂ ਦਾ ਧਰਮ ਵੱਲ ਨਾ ਜਾਣਾ, ਕਿਉਂਕਿ ਇਹ ਸਾਰੀਆਂ ਐਸੀਆਂ ਚੀਜ਼ਾਂ ਜਿਨ੍ਹਾਂ ਨੂੰ ਅਸੀਂ ਉੱਤੇ ਆਪਣੇ ਪਾਇਆ ਤੇ ਹੋਇਆ ਹੈ, ਲੇਕਿਨ ਅਮਲੀ ਤੌਰ ਤੇ ਅਸਲ ਵਿੱਚ ਚੀਜ਼ਾਂ ਦਾ ਵਜੂਦ ਤੁਹਾਡੇ ਅਮਲ ਨਾਲ ਬਣਦਾ ਹੈ, ਵਿਖਾਲੇ ਨਾਲ ਨਹੀਂ। ਕੱਲ ਮੇਰੇ ਕੋਲ ਕੋਈ ਸੱਜਣ ਬੈਠੇ ਸਨ, ਕੱਲ ਰਾਤ ਹਾਂ ਪ੍ਰੋਗਰਾਮ ਕਰਕੇ ਗਏ ਜਦੋਂ, ਉਦੋਂ ਸਾਰੀ ਰਾਤ ਹੀ ਬੈਠੇ ਗੱਪਸ਼ਪ ਲਾਉਂਦੇ ਰਹੇ ਆ। ਸੂਰਜ ਚਾਚੇ ਨੇ ਅੱਖਾਂ ਘੇੜੀਆਂ ਨੇ ਤੇ ਸਾਡੀਆਂ ਬੰਦ ਹੋਣੀਆਂ ਸ਼ੁਰੂ ਹੋ ਗਈਆਂ, ਬਸ ਝਟ ਸੁੱਤੇ। ਉਹ ਗੱਲ ਕਰ ਰਹੇ ਸਨ ਕਿ ਫਲਾਂ ਜੀ ਬਹੁਤ ਸੋਹਣਾ ਯਾਰ, ਵੇਖਿਆ ਸਕੂਨ ਦੀ ਕੈਫੀਅਤ ਜਿਹਨੂੰ ਕਹੋ। ਕੁਛ ਰੱਬ ਨੇ ਐਸੇ ਚਿਹਰੇ ਬਣਾਏ ਨੇ ਜਿਨ੍ਹਾਂ ਨੂੰ ਵੇਖ ਕੇ ਸਕੂਨ ਆ ਜਾਂਦਾ। ਲੇਕਿਨ ਅਗਲੀ ਗੱਲ ਸੁਣੋ ਕਿ ਜਦੋਂ ਉਹਦੇ ਨਾਲ ਗੱਲ ਕਰੀਦੀ ਨਾ, ਬਸ ਸਾਰਾ ਸਵਾਦ ਗੁਆਚ ਜਾਂਦਾ। ਹੁਣ ਕੀ ਕਰੇ ਬੰਦਾ? ਕੋਈ ਇੱਕ ਦੁੱਖ ਹੈ, ਵੇਖਿਆ ਤੇ ਸਕੂਨ ਆਉਂਦਾ, ਸੁਣਿਆ ਗੁਆਚ ਜਾਂਦਾ। ਮਾਮਲਾ ਇਹ ਵੇ, ਐਸਾ ਸੋਹਣਾ ਸੱਜਣ ਪ੍ਰੀਤਮ ਕੋਈ ਤੁਹਾਡੀ ਨਜ਼ਰ ਵਿੱਚ, ਕੋਈ ਤੁਹਾਡੇ ਖਿਆਲ ਵਿੱਚ, ਕੋਈ ਤੁਹਾਡੇ ਗੁਮਾਨ ਵਿੱਚ, ਜਿਹੜਾ ਜਿਵੇਂ ਉਹ ਮੈਡਮ ਨੇ ਗਾਇਆ ਨਾ, ਤੇਰੇ ख्वाब ਤੇ ਖਿਆਲ ਰਹਿੰਦੇ ਮੇਰੇ ਨਾਲ ਨਾਲ। ਉੱਥੇ ਵੀ ਇਹੀ ਗੱਲ ਹੈ ਕਿ ਫੇਰਾ ਨਹੀਂ ਪਾਇਆ, ਕਦੀ ਪੁੱਛਿਆ ਨਹੀਂ ਮੇਰਾ ਹਾਲ, ਦੂਰੀ ਦਾ ਦੁੱਖ। ਲੇਕਿਨ ਮੇਰਾ ਕਿ ख्वाब ਔਰ ਖਿਆਲ ਦਾ ਨਾਲ ਨਾਲ ਰਹਿਣਾ ਜਿਹੜਾ ਹੈ, ਉਹ ਅਸਲ ਵਿੱਚ ਤੇ ਦੇਖੋ ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ। ਮੈਂ ਯਕੀਨ ਕਰੋ ਮੈਨੂੰ ਤਾਂ ਪੂਰਾ ਝਾਂਸ ਆ ਗਈ, ਮੇਰੇ ਲੂੰ ਦੇ ਵਿੱਚ ਇਹਦਾ ਸਵਾਦ ਰਚ ਗਿਆ ਹੈ ਕਿ ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ। ਮਿੱਤਰ ਪਿਆਰੇ ਨੂੰ ਜਦੋਂ ਆਪਣਾ ਪੀਰ ਵੀ ਮੰਨ ਲਿਆ ਜਾਵੇ, ਕਿਆ ਸਵਾਦੀ ਕੰਮ ਹੁੰਦਾ ਹੈ। ਦੇਖੋ ਬਾਬਿਓ, ਮੁਰਸ਼ਿਦੋ, ਰੱਬ ਲੋਕੋ,
ਕਿੰਨਾ ਸਵਾਦ ਹੈ, ਕਿੰਨਾ ਚਸ ਹੈ ਇਹਨਾਂ ਲਫ਼ਜ਼ਾਂ ਵਿੱਚ, ਜੇ ਇਹ ਤੁਹਾਡੀ ਰੂਹ ਨਾਲ ਇਹਨਾਂ ਦੀ ਤਾਰ ਜੁੜੀ ਹੋਵੇ। ਫਿਰ ਮੈਂ ਗੱਲ ਕੀਤੀ ਕਿ ਮਹਿਜ਼ ਲਫ਼ਜ਼ਾਂ ਦੀ ਖੇਡ, ਉਤਾਰ ਚੜਾ ਉਸ ਲਿਬਾਸ ਵਾਂਗੂ ਹੈ ਜਿਹੜਾ ਕਿ ਉੱਤੇ ਤੇ ਤੁਸੀਂ ਲਿਬਾਸ ਬੜਾ ਸੋਹਣਾ ਪਾਇਆ, ਲੇਕਿਨ ਜਿਸ ਜੁੱਸੇ ਤੇ ਲਿਬਾਸ ਪਾਇਆ ਉਹਦਾ ਕੋਈ ਧਿਆਨ ਨਹੀਂ ਰੱਖਿਆ। ਉਹ ਅਣਧੋਤਾ ਹੈ, ਉਹ ਖਿਲਰਿਆ ਭੁੱਲ ਰਿਹਾ ਹੈ। ਉਹ ਸੋਹਣਾ ਲਿਬਾਸ ਜਿਹੜਾ ਤੁਸੀਂ ਪਾਇਆ ਦੂਰੋਂ ਤੇ ਚਮਕ ਦਮਕ ਦੇ ਸਕਦਾ, ਲੇਕਿਨ ਜਦੋਂ ਉਹਦੀ ਕੁਰਬਤ ਦੇ ਵਿੱਚ ਤੁਸੀਂ ਕਿਸੇ ਜਾਓਗੇ ਤੇ ਉਹਦੀ ਕੋਈ ਅਹਿਮੀਅਤ ਨਹੀਂ ਹੈ ਉਸ ਲਿਬਾਸ ਦੀ। ਲੇਕਿਨ ਲਿਬਾਸ ਭਾਵੇਂ ਤੁਸੀਂ ਆਮ ਜਿਹਾ ਪਾਇਆ ਹੋਵੇ, ਜਦੋਂ ਤੁਹਾਡੇ ਲੱਭ ਖੁੱਲਣ ਤੇ ਉਹ ਵਿੱਚੋਂ ਫੁੱਲ ਚੜਨ, ਜੋ ਖੁਸ਼ਬੂ ਆਵੇ, ਫਜ਼ਾ ਦੇ ਵਿੱਚ ਅਜੀਬ ਕਿਸਮ ਦਾ ਇੱਕ ਮਾਹੌਲ ਬਣ ਜਾਵੇ, ਕਿੱਡਾ ਸਵਾਦੀ ਕੰਮ ਹੈ। ਲਿਹਾਜ਼ਾ ਮਿੱਤਰ ਪਿਆਰੇ ਨੂੰ ਜਿਹੜਾ ਉਹ ਪੀਰ ਮੰਨ ਲੈਣਾ। ਔਰ ਮਿੱਤਰ ਪਿਆਰਾ ਕੈਸਾ? ਅੱਛਾ, ਇਹ ਮਿੱਤਰ ਪਿਆਰੇ ਨਾਲ ਚੋਲ ਮੋਲ ਵੀ ਹੁੰਦਾ ਹੈ, ਉਲਾਮੇ ਵੀ ਹੁੰਦੇ ਨੇ, ਗਿਲੇ ਵੀ ਹੁੰਦੇ ਨੇ, ਸ਼ਿਕਵੇ ਵੀ ਹੁੰਦੇ ਨੇ, ਪਰ ਦੂਰੀ ਨਹੀਂ ਹੁੰਦੀ। ਮਿੱਤਰ ਪਿਆਰੇ ਤੋਂ ਦੂਰ ਜਾਣ ਦਾ ਸੋਚਣਾ ਮੌਤ ਹੈ, ਕਿਉਂ ਮਿੱਤਰ ਪਿਆਰਾ ਹੀ ਕਿਹਾ ਜਿਹਦੇ ਤੋਂ ਦੂਰੀ ਦਾ ਸੋਚਿਆ ਜਾਵੇ ਜਾਂ ਦੂਰ ਹੋਇਆ ਜਾਵੇ। ਮੈਂ ਅੱਜ ਕੱਲ ਕੁਛ ਨਾ ਸ਼ਾਰਟ ਸਟੋਰੀ ਮੂਵੀਜ਼ ਲਿਖ ਰਿਹਾ ਹਾਂ, ਤੇ ਮੇਰੇ ਪਹਿਲੇ ਬਹੁਤ ਸਾਰੇ ਕੁਛ ਐਸੀਆਂ ਹੋਈਆਂ ਵਾਪਰੀਆਂ, ਕੁਛ ਮੈਂ ਪ੍ਰੋਜੈਕਟਸ ਐਸੇ ਕੀਤੇ ਜਿਹੜੇ ਕਿ ਬੜੇ ਹੀ ਉਹ ਸਨ, ਪਲਾਸਟਿਕ ਕਿਸਮ ਦੇ, ਉਹਨਾਂ ਤੇ ਮੈਂ ਵਰਕ ਕੀਤਾ। ਕੁਛ ਸਟੋਰੀਜ਼, ਕੁਛ ਲੋਕ ਮੈਨੂੰ ਐਸੇ ਮਿਲੇ ਕਿ ਜਿਨ੍ਹਾਂ ਦੀ ਮੁਲਾਕਾਤ ਕਦੀ ਭੁਲਾਈ ਨਹੀਂ ਜਾ ਸਕਦੀ, ਜਿਨ੍ਹਾਂ ਦਾ ਸਾਥ ਕਦੀ ਭੁਲਾਇਆ ਨਹੀਂ ਜਾ ਸਕਦਾ। ਸੋ ਮੈਂ ਜ਼ਿੰਦਗੀ ਦੀਆਂ ਤਲਖ ਹਕੀਕਤਾਂ, ਕੋਮਲ ਰੰਗ, ਖੁਸ਼ਬੂਆਂ ਕੋਸ਼ਿਸ਼ ਕਰ ਰਹੇ ਹਾਂ ਕਿ ਉਹ ਸਾਹਮਣੇ ਲਿਆਂਦੀਆਂ ਜਾਣ। ਬਹੁਤ ਸਾਰਾ ਕੰਮ ਹੋਇਆ, ਬੇਤਹਾਸ਼ਾ ਕੰਮ ਹੋਇਆ, ਲੇਕਿਨ ਮੈਂ ਸਮਝਦਾ ਕਿ ਹਰ ਦੌਰ 'ਚ ਲੋੜ ਰਹਿੰਦੀ ਹੈ। ਔਰ ਕੋਈ ਵੀ ਗੱਲ ਇਹ ਸੱਚੀ ਹੈ ਕਿ ਕੋਈ ਗੱਲ ਨਵੀਂ ਨਹੀਂ ਹੁੰਦੀ, ਉਹਦਾ ਅੰਦਾਜ਼ ਜਿਹੜਾ ਨਾ, ਉਹਦਾ ਮਫਹੂਮ ਬਦਲ ਦਿੰਦਾ ਹੈ। ਸੋ ਗੱਲਾਂ ਉਹੀ ਹੁੰਦੀਆਂ ਨੇ। ਬਹੁਤ ਸਾਰੇ ਲੋਕਾਂ ਨਾਲ ਤੁਹਾਡੀ ਮੁਲਾਕਾਤ ਹੁੰਦੀ ਹੈ, ਬਸ ਇੰਨਾ ਫਰਕ ਹੈ ਕਦੀ ਤੁਸੀਂ ਗੌਰ ਹੀ ਨਹੀਂ ਕੀਤਾ। ਜੇ ਗੌਰ ਕਰ ਲੈਂਦੇ ਹੋ ਤੁਸੀਂ ਤੇ ਕੀ ਬਾਤ ਹੈ। ਚੜ ਚੰਨਾ ਘਰ ਵਿਹੜੇ ਵਿੱਚ ਲੋਵੇ, ਅੱਜ ਮੇਰੇ ਹੰਝੂਆਂ 'ਚ ਤੂੰ ਵੀ ਮੁੱਖ ਤੋਵੇ। ਕਲਾਸਿਕ ਟਾਈਮ, ਯੂਸਫ ਪੰਜਾਬੀ ਤੁਹਾਡੇ ਨਾਲ।